ਅੱਜ ਬਹੁਤ ਹੀ ਵੱਡਾ ਦਿਨ ਹੈ ਕਿ ਅੱਜ 20 ਵਰ੍ਹਿਆਂ ਬਾਅਦ ਸਲੀਮ ਖਾਨ ਗਿੰਮੀ ਜੀ ਦੀ ਜਿਹੜੀ ਧੀ ਹੈ ਰਾਣੀ ਹੈ ਉਹ ਇੰਗਲੈਂਡ ਤੋਂ ਆਏ ਹਨ। ਸੋ ਉਸ ਵੇਲੇ ਇੱਕ ਜਿਹੜੇ ਪੰਜਾਬੀ ਰਿਸਰਚ ਵਜੋਂ ਸਾਡਾ ਟੂਰ ਸੀ ਔਰ ਬਾਬਾ ਜੀ ਵੀ ਸਾਡੇ ਨਾਲ ਆਏ ਸੀ, ਡਾਕਟਰ ਸਈਦ ਅਖਤਰ ਹੁਸੈਨ ਅਖਤਰ ਨਾਲ ਆਏ ਸੀ ਔਰ ਕੈਨੇਡਾ ਵਾਸੀ ਜਿਹੜੇ ਸਨ ਜੈਤੇਗ ਸਿੰਘ ਅਨੰਤ ਹੋਰੀ ਉਹ ਵੀ ਸਾਡੇ ਨਾਲ ਸੀ। ਅਸੀਂ ਇਹ ਚਾਰ ਦਾ ਕਾਫਲਾ ਜਿਹੜਾ ਸੀ ਉਹ ਲਾਹੌਰ ਤੋਂ ਜਿਹੜਾ ਹੈ ਉਹ ਨਨਕਾਣਾ ਸਾਹਿਬ ਆਏ। ਅੱਜ 20 ਵਰ੍ਹਿਆਂ ਬਾਅਦ ਉਹਨਾਂ ਦੀ ਧੀ ਰਾਣੀ ਸ਼ਗੁਫਤਾ ਗਿੰਮੀ ਲੋਧੀ ਹੋਰੀ ਜਿਹੜੀ ਹੈ ਇੰਗਲੈਂਡ ਤੋਂ ਆਏ ਹੋਏ ਹਨ। ਸੋ ਉਹ 20 ਵਰ੍ਹਿਆਂ ਬਾਅਦ ਅੱਜ ਪੰਜਾਬੀ ਦੇ ਉਸ ਮਹਾਨ ਸ਼ਾਇਰ, ਖੋਜਕਾਰ, ਵਿਦਵਾਨ ਤੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਆਏ। ਕਿਵੇਂ ਮਹਿਸੂਸ ਹੋ ਰਿਹਾ ਜੀ? ਬਹੁਤ ਹੀ ਚੰਗਾ ਤੇ ਬਹੁਤ ਹੀ ਮੁਹੱਬਤ ਤੇ ਬਸ ਅਹਿਸਾਸ ਮੈਂ ਤੁਹਾਨੂੰ ਲਫ਼ਜ਼ਾਂ 'ਚ ਦੱਸ ਨਹੀਂ ਸਕਦੀ ਹਾਂ। ਕਿਉਂ ਮੇਰੇ ਵਾਲਿਦ ਵੀ ਇੱਥੇ ਆਏ ਸੀ ਤੇ ਮੈਂ ਬਾਬਾ ਗੁਰੂ ਨਾਨਕ ਦੀ ਪਿਆਰ ਦੇ ਵਿੱਚ ਹੀ ਇੱਥੇ ਇੰਗਲੈਂਡ ਤੋਂ ਆਈ ਹਾਂ। ਅਤੇ ਜਿਹੜਾ ਉਹਨਾਂ ਦਾ ਤਿਆਰੀਆਂ ਹੋ ਰਹੀਆਂ ਨੇ, ਜਿਸ ਤਰ੍ਹਾਂ ਇੱਧਰ ਫੁੱਲ ਤੋਤੇ ਜਾ ਰਹੇ ਨੇ, ਇੱਧਰ ਉਹਨਾਂ ਦੀ ਜਿਹੜੀ ਜਾਏ ਪੈਦਾਇਸ਼ ਹੈ ਜਿੱਥੇ ਉਹ ਪੈਦਾ ਹੋਏ ਸਨ ਉਹ ਸਾਰਾ ਪੇਂਟ ਹੋ ਰਿਹਾ ਦੇਖ ਰਹੇ ਹਾਂ। ਅਤੇ ਮੇਰਾ ਬਹੁਤ ਮਨ ਸੀ ਕਿ ਮੈਂ ਉਸ ਟਾਈਮ 'ਤੇ ਜਾਵਾਂ ਕਿ ਜਦੋਂ ਮੈਂ ਆਪ ਜਾ ਕੇ ਇਹ ਸਾਰੀ ਫੀਲ ਨੂੰ ਆਪ ਮਹਿਸੂਸ ਕਰ ਸਕਾਂ, ਕਿਉਂਕਿ ਸਲੀਮ ਖਾਨ ਗਿੰਮੀ ਦੀ ਬਹੁਤ ਮੁਹੱਬਤ ਸੀ ਆਪਣੇ ਬਾਬਾ ਨਾਨਕ ਦੇ ਨਾਲ। ਅਤੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਫਿਲੋਸਫੀ ਜਿਹੜੀ ਸੀ ਕਿ ਹਰ ਧਰਮ ਦੇ ਨਾਲ ਪਿਆਰ ਕਰਨਾ, ਇਨਸਾਨੀਅਤ ਨਾਲ ਪਿਆਰ ਕਰਨਾ। ਅਤੇ ਜਿਸ ਤਰ੍ਹਾਂ ਆਪਣੇ ਬਾਬਾ ਨਾਨਕ ਜੀ ਨੇ ਕਿਹਾ ਹੈ ਕਿ ਮਿਲ ਖਾਓ, ਖੰਡ ਖਾਓ। ਫਿਰ ਉਹਦੇ ਬਾਅਦ ਜਿਹੜਾ ਉਹਨਾਂ ਨੇ ਕਿਰਤ ਕਰਨ ਦਾ, ਮਾਲਾ ਜਪਣ ਦਾ, ਕਿ ਮਤਲਬ ਉਹ ਜਿਹੜਾ ਉਹਨਾਂ ਦਾ ਫਲਸਫਾ ਸੀ, ਅਸੀਂ ਆਪਣੇ ਘਰ ਦੇ ਵਿੱਚ ਮੈਂ ਦੇਖਿਆ ਕਿ ਇਹੀ ਫਿਲਾਸਫੀ ਇਨਸਾਨੀਅਤ ਦੀ, ਪਿਆਰ ਦੀ ਪੂਰੀ ਦੁਨੀਆ 'ਚ ਹੋਣੀ ਚਾਹੀਦੀ ਹੈ। ਅਤੇ ਉਂਝ ਵੀ ਦੂਜੇ ਧਰਮਾਂ ਦੇ ਲੋਕਾਂ ਦਾ ਇਸ ਜਗ੍ਹਾ 'ਤੇ ਆਉਣਾ ਬਹੁਤ ਜ਼ਰੂਰੀ ਆ, ਕਿਉਂ ਜੇ ਇਹ ਅਸੀਂ ਅਸਲ ਵਿੱਚ ਇੱਕ ਦੂਜੇ ਨਾਲ ਪਿਆਰ ਦੀ ਸਾਂਝ ਨੂੰ ਅੱਗੇ ਲੈ ਕੇ ਜਾਣ ਵਾਲੀ ਗੱਲ ਹੈ। ਫਿਰ ਜਿਸ ਤਰ੍ਹਾਂ ਇਹ ਪਿੱਛੇ ਸਾਰੇ ਸਾਨੂੰ ਜਿਸ ਤਰ੍ਹਾਂ ਉਹੀ ਸਪਿਰਿਚੁਅਲ ਫੀਲਿੰਗ ਹੈ ਜਿਹੜੀ ਆਪਾਂ ਜਾ ਕੇ ਮਸਜਿਦ 'ਚ ਮਹਿਸੂਸ ਕਰਦੇ ਹਾਂ, ਅਤੇ ਕੋਈ ਫਰਕ ਨਹੀਂ ਹੈ। ਮੈਨੂੰ ਤਾਂ ਬਹੁਤ ਚੰਗਾ ਲੱਗਿਆ, ਬਹੁਤ ਹੀ ਚੰਗਾ ਲੱਗਿਆ। ਔਰ ਮੇਰਾ ਇਹ ਕੋਵਿਡ ਵੀ ਹੈ ਸੀ, ਲੇਕਿਨ ਕਿਉਂਕਿ ਤਿਆਰੀਆਂ ਨੇ, ਫਿਰ ਅੱਗੇ ਲੋਕਾਂ ਨੇ ਕਿਸ ਤਰ੍ਹਾਂ ਆਉਣਾ ਹੈ ਦੂਜੇ ਮੁਲਕਾਂ ਦੇ ਵਿੱਚੋਂ ਵੀ, ਉਹ ਸਭ ਵੀ ਮੈਂ ਪਰਸਨਲੀ ਆਪਣੇ ਇੱਕ ਜੇ ਕਹਿੰਦੇ ਨਾ ਜਿਸ ਤਰ੍ਹਾਂ ਆਪਣਾ ਪਰਸਨਲ ਐਕਸਪੀਰੀਅੰਸ ਕਰਦਾ ਚਾਹੁੰਦੀ ਸਾਂ। ਅਤੇ ਤੁਸੀਂ ਤਾਂ ਜਾਣਦੇ ਹੋ ਕਿ ਅਸਲ ਜਿਹੜੀ ਸ਼ੈ ਵੇ ਔਰ ਅਸਲ ਜਿਹੜੀ ਗੱਲ ਹੈ ਉਹ ਇਹੀ ਹੈ ਕਿ ਇਨਸਾਨੀਅਤ ਦਾ ਅਤੇ ਪਿਆਰ ਦੇ ਨਾਲ ਹੀ ਸਭ ਦੀ ਜੁੜਤ ਹੋਵੇ, ਅਤੇ ਤਾਂ ਹੀ ਸਾਡੇ ਦੁਨੀਆ ਦੇ ਉੱਤੇ ਜਿੱਥੇ ਜਿੱਥੇ ਵੀ ਔਰ ਜਿਹੜੇ ਵੀ ਮੁਆਸ਼ਰੇ ਨੇ ਉਹ ਉਹਨਾਂ ਦੇ ਵਿੱਚ ਨਾ ਇੱਕ ਪਿਆਰ, ਮੁਹੱਬਤ ਔਰ ਸ਼ਾਂਤੀ ਵਾਲਾ ਜਿਹੜਾ ਹੁੰਦਾ ਉਹਦੇ ਨਾਲ ਹੀ ਅਸੀਲ ਜਿਹੜੇ ਕਹਿੰਦੇ ਆ ਜੁੜਤ ਜਿਹੜੀ ਹੈ, ਜੜ੍ਹਾਂ ਜਿਹੜੀਆਂ ਨੇ ਉਹ ਇਹੀ ਹੈ। ਬਿਲਕੁਲ ਸਹੀ। ਔਰ ਮੈਨੂੰ ਯਾਦ ਹੈ ਕਿ 2001 ਦੇ ਵਿੱਚ ਜਿਸ ਵੇਲੇ ਅਸੀਂ ਗੁਰਦੁਆਰੇ ਵਾਸਤੇ ਆਏ ਸੀ ਤਾਂ ਸਟੇਸ਼ਨ ਮਾਸਟਰ ਸਾਡੇ ਸਲੀਮ ਖਾਨ ਗਿੰਮੀ ਹੋਰੀ ਇੱਥੇ ਪ੍ਰੋਗਰਾਮ ਰਿਕਾਰਡ ਕਰ ਰਹੇ ਸੀ, ਤਾਂ ਉਸ ਵੇਲੇ ਬਹੁਤ ਸਾਰੇ ਯਾਤਰੂ ਉਹਨਾਂ ਦੇ ਇਕੱਠੇ ਹੋ ਗਏ ਔਰ ਜ਼ੈਗਮ ਸ਼ਾਹ ਸਾਹਿਬ ਜਿਹੜੇ ਸਨ ਉਹਨਾਂ ਨੇ ਉਹ ਵੀ ਖੜੇ ਹੋ ਗਏ। ਤਾਂ ਬਹੁਤ ਸਾਰੇ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਕਿ ਰੇਡੀਓ ਪਾਕਿਸਤਾਨ 'ਚ ਜਿਹੜੇ ਪੰਜਾਬੀ ਜ਼ੁਬਾਨ ਦੇ ਮਹਾਨ ਲਿਖਾਰੀ ਨੇ ਸਲੀਮ ਖਾਨ ਗਿੰਮੀ ਹੋਰੀ ਉਹ ਵੀ ਆਏ ਨੇ ਕਿ ਨਹੀਂ ਆਏ। ਬਹੁਤ ਸਾਰੇ ਸਿੱਖਾਂ ਨੇ ਪੁੱਛੇ ਅਤੇ ਉਸ ਵੇਲੇ ਉਹਨਾਂ ਨੇ ਹੱਥ ਖੜੇ ਕਰਕੇ ਕਿਹਾ ਕਿ ਮੈਂ ਆਇਆ ਹੋਇਆ ਵਾਂ ਅਤੇ ਮੈਂ ਤੁਹਾਨੂੰ ਮਿਲਣ ਵਾਸਤੇ ਹੀ ਆਇਆ ਹੋਇਆ ਵਾਂ। ਸੋ ਇਹ ਇਸੇ ਥਾਂ ਦੀ ਗੱਲ ਹੈ ਔਰ ਇਸੇ ਥਾਂ ਅੱਜ ਅਸੀਂ ਫਿਰ ਖੜੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਵਾਕਈ ਦੋ ਧਰਮਾਂ ਦੇ ਦਰਮਿਆਨ ਔਰ ਖ਼ਾਸ ਤੌਰ 'ਤੇ ਪੰਜਾਬ ਦੇ ਭਾਵੇਂ ਸਿੱਖ ਹੋਣ, ਹਿੰਦੂ ਹੋਣ, ਕ੍ਰਿਸਚਨ ਹੋਣ ਔਰ ਮੁਸਲਮਾਨ ਹੋਣ, ਕੋਈ ਵੀ ਧਰਮ ਹੋਵੇ, ਲੇਕਿਨ ਉਹ ਇੱਥੇ ਆ ਕੇ ਉਹ ਸਾਂਝੀਵਾਲਤਾ ਮਹਿਸੂਸ ਕਰਦਾ ਹੈ। ਸੋ ਇਹ ਸਾਂਝੀਵਾਲਤਾ ਵਿੱਚ ਤੁਸੀਂ ਕੀ ਫੀਲ ਕਰ ਰਹੇ ਹੋ ਕਿ ਜਿਹੜੀ ਆਉਣ ਵਾਲੀ ਨਸਲ ਹੈ ਉਹਨੂੰ ਕੀ ਐਸਾ ਕਰਨਾ ਚਾਹੀਦਾ ਹੈ ਕਿ ਇਹ ਸਾਂਝੀਵਾਲਤਾ ਇਸ ਤਰ੍ਹਾਂ ਹੀ ਬਣੀ ਰਹੇ?
ਸਾਂਝੀਵਾਲਤਾ ਦੀ ਤੇ ਬਹੁਤ ਸਖਤ, ਜਿੰਨੀ ਮੇਰਾ ਖਿਆਲ ਹੈ ਅੱਜ ਦੇ ਜ਼ਮਾਨੇ 'ਚ ਜ਼ਰੂਰਤ ਹੈ, ਇਸ ਤੋਂ ਪਹਿਲੇ ਸ਼ਾਇਦ ਐਨੀ ਨਹੀਂ ਸੀ। ਇਹ ਪੂਰੀ ਦੁਨੀਆ ਦੇ ਵਿੱਚ ਦੇਖੋ ਤੁਸੀਂ, ਹਰ ਕੋਈ ਬੰਦਾ ਜਿਹੜਾ ਵੈ ਨਾ ਉਹ ਕਿਸੇ ਨਾ ਕਿਸੇ ਮਸਲਿਆਂ 'ਚ, ਲੇਕਿਨ ਜਿਹੜੀ ਸਾਂਝੀ ਵਾਰਤਾ ਜਿਹੜੀ ਹੈ, ਹੁਣ ਇੱਥੇ ਹਾਂ ਅਸੀਂ ਸਾਰੇ, ਇਹ ਸਾਰੇ ਲੋਕ ਨੇ, ਜਿਸ ਤਰ੍ਹਾਂ ਸਭ ਨੇ ਰੁਮਾਲ ਬੰਨੇ, ਮੈਨੂੰ ਵੀ ਉਸੇ ਤਰ੍ਹਾਂ ਸਿਰ ਤੇ ਰੁਮਾਲ ਬੰਨਣਾ ਇਹਤਰਾਮ 'ਚ, ਅਕੀਦਤ 'ਚ ਬਹੁਤ ਚੰਗਾ ਲੱਗਿਆ। ਇਸੇ ਤਰ੍ਹਾਂ ਜਿਹੜੇ ਆਪਾਂ ਲੋਕ ਇੱਥੇ ਹੈਗੇ ਆ, ਕੋਈ ਫਰਕ ਹੈ, ਸਾਡੇ ਇੱਕੋ ਜਿਹੇ ਚਿਹਰੇ ਨੇ, ਇੱਕੋ ਜਿਹੇ ਅਸੀਂ, ਔਰ ਹਰ ਦੁਨੀਆ ਦਾ ਧਰਮ ਜਿਹੜਾ ਉਹ ਤੁਹਾਨੂੰ ਪਿਆਰ ਹੀ ਸਿਖਾਉਂਦਾ ਹੈ, ਇਹੀ ਕਹਿੰਦਾ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਔਰ ਅੱਜ ਦੀ ਨਸਲ ਨੂੰ ਇਸ ਤੋਂ ਵੀ ਜ਼ਰੂਰਤ ਜ਼ਿਆਦਾ ਹੈ, ਕਿਉਂ ਜੇ ਇਨਸਾਨੀਅਤ ਦਾ ਔਰ ਇਨਸਾਨਾਂ ਦਾ ਇੱਕ ਦੂਜੇ ਨਾਲ ਪਿਆਰ ਦਾ, ਜੇ ਤੁਸੀਂ ਉਹਨਾਂ ਨੂੰ, ਅਸੀਂ ਸਬਕ ਕੀ ਉਹਨਾਂ ਦੀ ਟ੍ਰੇਨਿੰਗ ਅਸੀਂ ਕਰਾਂਗੇ ਤੇ ਥੋੜਾ ਅਮਨ ਦੇ ਨਾਲ ਤੇ ਇੱਕ ਦੂਜੇ ਨਾਲ ਜੁੜੇ ਰਹਿਣਗੇ, ਇੱਕ ਦੂਜੇ ਦੀਆਂ ਚੰਗੀਆਂ ਗੱਲਾਂ ਸਿੱਖਾਂਗੇ, ਇੱਕ ਦੂਜੇ ਦੇ ਨਾਲ ਕਈ ਚੀਜ਼ਾਂ ਦੀਆਂ ਅੱਗੇ ਵਾਧੇ ਹੁੰਦੇ ਨੇ, ਜਿਹਦੀ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਹੁਤੀ ਜ਼ਰੂਰਤ ਹੈ। ਜੇ ਅੱਜ ਤੋਂ 20 ਸਾਲ ਪਹਿਲੇ, ਜਿਸ ਤਰ੍ਹਾਂ ਤੁਸੀਂ ਦੱਸਿਆ, ਜਦੋਂ ਸਲੀਮ ਖਾਨ ਗਿੰਮੀ ਆਏ ਸੀ, ਅਗਰ ਮੈਂ ਉਹ ਚੀਜ਼ਾਂ, ਉਹਨਾਂ ਦੀ ਉਹ ਵਾਲੀ ਸਾਂਝੇ ਪਿਆਰ ਦੀ ਤਰਬੀਅਤ ਨਾ ਸਿੱਖੀ ਹੁੰਦੀ ਤੇ ਮੈਂ ਵੀ ਇੱਥੇ ਨਾ ਖੜੀ ਹੁੰਦੀ, ਤੇ ਮੈਂ ਵੀ ਬਾਬਾ ਜੀ ਦੀ ਮੁਹੱਬਤ ਦੇ ਵਿੱਚ ਇੱਥੇ ਨਾ ਆਉਂਦੀ। ਲੇਕਿਨ ਕਿਉਂਕਿ ਉਹਨਾਂ ਨੇ ਉਹ ਸਾਨੂੰ ਸਿਖਾਇਆ ਤੇ ਅਸੀਂ ਉਦੋਂ ਸਾਂ ਨਵੀਂ ਨਸਲ, ਅੱਜ ਅਸੀਂ ਇੱਕ ਬੁੱਢੀ ਪੀੜ੍ਹੀ ਹਾਂ ਤੇ ਆਉਣ ਵਾਲੀ ਨਸਲ ਨੂੰ ਸਾਨੂੰ ਇਹੀ ਦੱਸਣਾ ਹੈ ਨਾ। ਤੇ ਮੈਂ ਤਾਂ ਕਹਾਂਗੀ ਕਿ ਉਸ ਵੇਲੇ ਰੇਡੀਓ ਪਾਕਿਸਤਾਨ ਦੇ ਥਰੂ ਗਿੰਮੀ ਸਾਹਿਬ ਆਏ ਸੀ ਤੇ ਮੈਂ ਵੀ ਆਪਣਾ ਚੈਨਲ ਚਲਾਉਣੀ ਪਈ ਹਾਂ, ਗਿੰਮੀ ਟੀਵੀ ਯੂਕੇ, ਤੇ ਉਹ ਚੈਨਲ ਦਾ ਵੀ ਮਕਸਦ ਜਿਹੜਾ ਹੈ ਉਹ ਪਿਆਰ, ਸਾਂਝ ਤੇ ਜਿਹੜਾ ਇੱਕ ਦੂਜੇ ਨਾਲ ਜੁੜਤ ਦਾ, ਤੇ ਬਾਬਾ ਜੀ ਜਿੰਨੇ ਤੁਹਾਡੇ ਨੇ ਉਨੇ ਹੀ ਬਾਬਾ ਜੀ ਸਾਡੇ ਨੇ, ਹੈ ਨਾ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਲੇਕਿਨ ਮੈਂ ਇਹ ਹੈ ਕਿ ਤੁਸੀਂ ਬਾਹਰ ਵਸਦੇ, ਜਿਹੜੇ ਇੰਗਲੈਂਡ ਵਸਦੇ ਸਾਡੇ ਮੁਸਲਮਾਨ ਨੇ, ਹਿੰਦੂ ਨੇ, ਸਿੱਖ ਤਾਂ ਆ ਰਹੇ ਨੇ, ਲੇਕਿਨ ਜਿਹੜੇ ਬਾਕੀ ਦੂਜੇ ਧਰਮਾਂ ਵਾਲੇ ਉਹ ਇਸ ਪਾਸੇ ਨਹੀਂ ਆ ਰਹੇ, ਉਹਨਾਂ ਨੂੰ ਵੀ ਵਿਜ਼ਿਟ ਕਰਨਾ ਚਾਹੀਦਾ, ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਮੈਂ ਤੇ ਸਾਡੇ ਦੇਖੋ, ਜਿਸ ਤਰ੍ਹਾਂ ਤੁਸੀਂ ਇਹ ਬਿਲਕੁਲ ਸਹੀ ਗੱਲ ਕਹੀ ਕਿ ਸਾਡੇ ਇੰਗਲਿਸ਼ ਲੋਕ ਜਿਹੜੇ ਨੇ ਜਾਂ ਥੋੜੇ ਘੱਟ ਆਉਂਦੇ ਨੇ, ਤੇ ਉਹ ਇਹੀ, ਉਹ ਤਾਂ ਹੀ ਹੋਏਗਾ ਨਾ ਜੇ ਅਸੀਂ ਇੱਕ ਦੂਜੇ ਨਾਲ ਗੱਲ ਕਰਾਂਗੇ। ਜਿਸ ਹੁਣ ਮੇਰੇ ਬਹੁਤ ਸਾਰੇ ਨੇ ਇਹ ਵੀਡੀਓ ਦੇਖਣਗੇ, ਮੈਂ ਵਾਪਸ ਜਾਵਾਂਗੀ, ਉਹਨਾਂ ਨਾਲ ਗੱਲਬਾਤ ਕਰਾਂਗੀ। ਔਰ ਜਿਹੜਾ ਸਪਿਰਚੁਅਲਿਜ਼ਮ ਜੇ ਨਾ, ਉਹ ਹਰ ਧਰਮ ਦੇ ਲੋਕਾਂ 'ਚ ਹੈ, ਔਰ ਈਵਨ ਗੋਰਿਆਂ 'ਚ ਵੀ ਹੈਗਾ। ਮੇਰੀਆਂ ਆਪਣੀਆਂ ਨੇ ਜਿਹੜੇ, ਉਹ ਜਦੋਂ ਆਉਣਗੇ ਇੱਥੇ, ਉਹੀ ਇੱਕ ਤੁਹਾਨੂੰ ਇਨਰ ਹੀਲਿੰਗ ਹੋਣਗੇ, ਇਨਰ ਫੀਲਿੰਗ ਔਰ ਐਲੀਵੇਸ਼ਨ, ਜਿਹੜੀ ਮੈਨੂੰ ਹੁਣ ਇਸ ਜਗ੍ਹਾ ਤੇ ਖੜੇ ਉਹੀ ਐਲੀਵੇਸ਼ਨ ਫੀਲ ਹੁੰਦੀ ਪਈ ਹੈ, ਜਿਹੜੀ ਕਿਸੇ ਵੀ ਗਿਰਜੇ 'ਚ ਵੀ ਹੁੰਦੀ ਹੈ, ਜਿਹੜੀ ਕਿਸੇ ਮਸਜਿਦ 'ਚ ਵੀ ਹੁੰਦੀ ਹੈ, ਜਿਹੜੀ ਕਿਸੇ ਜਗ੍ਹਾ ਤੇ ਮੈਂ ਚਰਚ 'ਚ ਜਾਵਾਂ ਤੇ ਉੱਥੇ ਫੀਲ, ਤੇ ਫਿਰ ਉਹਨਾਂ ਨੂੰ ਜਦੋਂ ਉਹ ਹੀਲਿੰਗ ਔਰ ਉਹ ਐਲੀਵੇਸ਼ਨ ਵਾਲੀ ਜਿਹੜੀ ਚੀਜ਼ ਫੀਲ ਹੋਏਗੀ ਤੇ ਡੈਫੀਨੇਟਲੀ ਉਹ ਵੀ ਆਉਣਗੇ। ਔਰ ਇਹ ਐਕਸਪੀਰੀਅੰਸ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਜੇ ਅਸੀਂ ਬਿਲਕੁਲ ਹੀ ਲਿਮਿਟਿਡ ਹੋ ਕੇ ਰਹੀਏ, ਫਿਰ ਸਾਡੀ ਸੋਚ ਵੀ ਉਨੀ ਛੋਟੀ ਹੋ ਜਾਂਦੀ ਹੈ। ਜਿੰਨਾ ਅਸੀਂ ਇਹਨੂੰ ਖਿਲਾਰਦੇ ਜਾਵਾਂਗੇ, ਓਨਾ ਹੀ ਸਾਡੀ ਮੁਹੱਬਤ ਤੇ ਪਿਆਰ ਦਾ ਜਿਹੜਾ ਵਾ ਨਾ ਕੈਨਵਸ ਓਨਾ ਹੀ ਵੱਡਾ ਹੁੰਦਾ ਜਾਏਗਾ। ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ। ਕਿ ਅੱਜ ਦਾ ਅਸੀਂ ਇਹੋ ਹੀ ਹੈ ਕਿ ਪੰਜਾਬੀ ਪ੍ਰਚਾਰ ਟੀਵੀ ਵੱਲੋਂ ਅਤੇ ਗਿੰਮੀ ਟੀਵੀ ਯੂਕੇ ਵੱਲੋਂ ਇਹੋ ਹੀ ਕਵਾਂਗੇ, ਆਉਣ ਵਾਲੇ ਸਾਡੇ ਸਰੋਤਿਆਂ ਨੂੰ ਇਹੋ ਹੀ ਸੁਨੇਹਾ ਦੇਵਾਂਗੇ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਡ ਵਡੇਰੇ ਇੱਥੇ ਆਉਂਦੇ ਰਹੇ ਆ, ਸੋ ਅੱਜ ਤੁਹਾਡੇ ਵਾਸਤੇ ਵੀ ਜ਼ਰੂਰੀ ਹੈ ਕਿ ਤੁਸੀਂ ਨਨਕਾਣਾ ਸਾਹਿਬ ਦਾ, ਇਸ ਪਵਿੱਤਰ ਧਰਤੀ ਦਾ, ਇਸ ਰੂਹਾਨੀ ਧਰਤੀ ਦਾ ਜ਼ਰੂਰ ਇੱਕ ਚੱਕਰ ਲਾਓ। ਤੁਸੀਂ ਵੇਖੋ ਕਿ ਕਿੰਨਾ ਖੂਬਸੂਰਤ ਪਾਕਿਸਤਾਨ ਹੈ, ਕਿੰਨਾ ਖੂਬਸੂਰਤ ਪੰਜਾਬ ਹੈ। ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੋ ਹੀ ਸੁਨੇਹਾ ਦਿਓ ਕਿ ਆਪਣੇ ਪੰਜਾਬ ਤੇ ਪੰਜਾਬੀਅਤ ਨਾਲ ਜ਼ਰੂਰ ਜੁੜੋ, ਤਾਂ ਕਿ ਤੁਸੀਂ ਆਪਣੇ ਇਤਿਹਾਸ ਵੱਲ, ਆਪਣੀ ਰੋਹ ਰੀਤਾਂ ਵੱਲ ਦੁਬਾਰਾ ਆ ਸਕੋ। ਬਹੁਤ ਧੰਨਵਾਦ। ਪੰਜਾਬੀ ਪ੍ਰਚਾਰ ਤੋਂ ਕਲਿਆਣ ਸਿੰਘ ਕਲਿਆਣ।